ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 9 ਨਵੰਬਰ 2017 26 ਕੱਤਕ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸਦੀਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸਿਪਿੰਗ ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਅੱਜ ਕੱਲ੍ਹ ਪੰਥਕ ਹਲਕਿਆਂ ਦੇ ਵਿੱਚ ਇੱਕੋ ਇੱਕ ਟੌਪਿਕ ਦੀ ਸਭ ਤੋਂ ਵੱਧ ਚਰਚਾ ਹੈ ਔਰ ਉਹ ਹੈ ਰਾਸ਼ਟਰੀ ਸਿੱਖ ਸੰਗਤ ਦੀ ਸਿੱਖ ਹਲਕਿਆਂ ਦੇ ਵਿੱਚ, ਪੰਥਕ ਅਦਾਰਿਆਂ ਦੇ ਵਿੱਚ ਅਕਾਲ ਤਖਤ ਤੋਂ ਲੈ ਕੇ ਈਵਨ ਹੁਣ ਬਾਹਰ ਡਾਇਸਪੋਰਾ ਸਿੱਖਾਂ 'ਚ ਵੀ ਘੁਸਪੈਠ ਦੀ ਕੋਸ਼ਿਸ਼ ਜੀ। ਔਰ ਜਦੋਂ ਤੋਂ ਤਾਲ ਕਟੋਰਾ ਸਟੇਡੀਅਮ 'ਚ RSS ਦਾ ਸ਼ੋਅ ਬੁਰੀ ਤਰ੍ਹਾਂ ਫਲॉप ਹੋਇਆ, ਸਵਾਏ ਨਿਰਮਲੇ, ਨਾਮਧਾਰੀ ਤੇ ਨਿਰੰਕਾਰੀ, ਉਹਨਾਂ ਤੋਂ ਇਲਾਵਾ ਸਮੁੱਚੇ ਪੰਥ ਨੇ ਬਾਈਕਾਟ ਕੀਤਾ। ਇਹ ਉਹਨਾਂ ਦੀਆਂ ਕੋਸ਼ਿਸ਼ਾਂ ਹੋਰ ਵੀ ਤੇਜ਼ ਹੋ ਗਈਆਂ ਨੇ ਔਰ ਜ਼ਾਹਰ ਹੈ ਕਿ ਬਾਦਲ ਪਿਓ ਪੁੱਤਰ ਜਿਨ੍ਹਾਂ ਨੇ ਪਹਿਲੀ ਸਟੇਜ ਦੇ ਉੱਤੇ ਹਰੀ ਝੰਡੀ ਦਿੱਤੀ ਹੋਏਗੀ, ਇਸ ਲਈ ਉਹਨਾਂ ਨੇ ਤਾਲ ਕਟੋਰਾ 'ਚ ਇੰਨੇ ਵੱਡੇ ਲੈਵਲ ਦੇ ਉੱਤੇ ਪਖੰਡ ਰਚਣਾ ਚਾਹਿਆ, ਪਰ ਬਾਹਰਲੇ ਸਿੱਖਾਂ ਦੇ ਪ੍ਰੈਸ਼ਰ, ਸਿੱਖ ਸੰਗਤਾਂ ਦੇ ਦਬਾਅ ਦੇ ਥੱਲੇ ਉਹਨਾਂ ਨੂੰ ਬੈਕਆਊਟ ਕਰਨਾ ਪਿਆ ਉਹ ਸਾਰੇ ਤੋਂ, ਕਿਉਂਕਿ ਔਰ ਉਹਦੇ 'ਚ ਵੀ ਜਥੇਦਾਰ ਅਕਾਲ ਤਖਤ ਜਿਹੜਾ ਬਿਲਕੁਲ ਸਰਕਾਰੀ ਜਥੇਦਾਰ ਹੈ ਬਾਦਲਾਂ ਦਾ, ਉਹਨੇ ਪਹਿਲਾਂ ਜਿਹੜੀ ਹੈ ਬਿਲਕੁਲ ਮੂੰਹ 'ਚ ਘੁੰਗਣੀਆਂ ਪਾਈ ਰੱਖੀਆਂ, ਕਿਉਂਕਿ ਉਹ ਉਡੀਕਦਾ ਸੀ ਕਿ ਉੱਤੋਂ ਕੀ ਆਰਡਰ ਆਏਗਾ। ਔਰ ਜਦੋਂ ਬਾਅਦ ਦੇ ਵਿੱਚ ਇੰਨਾ ਕੁ ਦਬਾਅ ਬਣਿਆ ਤੇ ਫਿਰ 2004 ਦਾ ਅਕਾਲ ਤਖਤ ਦਾ ਹੁਕਮਨਾਮਾ ਜਿਹੜਾ ਉਸ ਵੇਲੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਹੋਰਾਂ ਦੇ ਵੇਲੇ ਜਾਰੀ ਹੋਇਆ ਸੀ ਕਿ ਵੀ ਇਹ ਐਂਟੀ ਸਿੱਖ, ਐਂਟੀ ਪੰਥ ਨੇ ਔਰ ਸਿੱਖ ਕੌਮ ਇਹਨਾਂ ਨਾਲ ਬਿਲਕੁਲ ਕੋਈ ਕੋਆਪਰੇਟ ਨਾ ਕਰੇ, ਇਹਨਾਂ ਦਾ ਬਾਈਕਾਟ ਕੀਤਾ ਜਾਏ, ਉਹਦਾ ਆਧਾਰ ਬਣਾ ਕੇ ਫਿਰ ਇਹਨਾਂ ਨੇ ਬਾਈਕਾਟ ਲਾਈਨ ਦਿੱਤੀ। ਹੁਣ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਇਹਨਾਂ ਦਾ ਵਾਸ਼ਿੰਗਟਨ 'ਚ ਸਮਿਥਸੋਨੀਅਨ ਦੀ ਕਲਚਰਲ ਆਰਗੇਨਾਈਜੇਸ਼ਨ ਦੇ ਨਾਲ ਰਲ ਕੇ ਇਹਨਾਂ ਨੇ ਕੋਸ਼ਿਸ਼ ਕੀਤੀ ਇੰਟਰਵੀਨ ਕਰਨ ਦੀ। ਔਰ ਜਿਹੜੇ ਇਹਨਾਂ ਦੇ ਏਜੰਟ, ਜਦੋਂ ਅਸੀਂ ਇਹਦੇ 'ਤੇ ਪਰਸੋਂ ਸੈਗਮੈਂਟ ਕੀਤਾ, ਇੱਕ ਦੋ ਇਹਨਾਂ ਦੇ ਏਜੰਟ ਪੱਤਰਕਾਰ ਜਿਨ੍ਹਾਂ ਨੇ, ਜਦੋਂ ਕਿ ਵਾਸ਼ਿੰਗਟਨ DC ਦੇ ਵਿੱਚ ਕੈਪੀਟਲ ਹਿੱਲ ਦੇ ਉੱਤੇ ਸਿੱਖ ਡੇ ਪੈਰੇਡ ਹੋਈ ਔਰ ਉੱਥੇ ਅਮਰੀਕਨ ਨੈਸ਼ਨਲ ਐਂਥਮ ਦੇ ਨਾਲ ਖਾਲਸਾਈ ਨੈਸ਼ਨਲ ਐਂਥਮ ਗਾਇਆ ਗਿਆ ਤੇ ਉਹਨਾਂ ਨੇ ਆਪਣੀਆਂ ਰਿਪੋਰਟਾਂ 'ਚ ਲਿਖਿਆ ਸੀ ਕਿ ਇੰਡੀਅਨ ਨੈਸ਼ਨਲ ਐਂਥਮ ਗਾਇਆ ਗਿਆ। ਸੋ ਜ਼ਾਹਰ ਹੈ ਕਿ ਬੇਈਮਾਨ ਅਪਰੋਚ। ਔਰ ਈਵਨ ਸਾਡੀ ਜਿਹੜੀ ਕਮੈਂਟਰੀ ਸੀ ਵਾਸ਼ਿੰਗਟਨ ਦੇ ਫੰਕਸ਼ਨ ਦੇ ਉੱਤੇ ਇਹਨਾਂ ਦੇ RSS ਤੇ, ਉਸ ਦੇ ਉੱਤੇ ਵੀ ਕਮੈਂਟ ਆਇਆ ਕਿ ਜੀ ਨਹੀਂ, 5 ਗੁਰਦੁਆਰਿਆਂ ਦੇ ਨੁਮਾਇੰਦੇ ਆਏ, ਉੱਥੇ ਕੋਈ RSS ਦੀ ਗੱਲ ਨਹੀਂ ਹੋਈ। ਉਹ ਤਾਂ ਹੁਣ ਜਿਸ ਤਰੀਕੇ ਦੇ ਨਾਲ ਇਹ ਬਾਹਰ ਕਰ ਰਹੇ ਨੇ, ਔਰ ਅਸੀਂ ਮੈਰੀ ਮਾਊਂਟ ਯੂਨੀਵਰਸਿਟੀ LA ਦੇ ਵਿੱਚ ਜਿਵੇਂ ਇਹਨਾਂ ਦਾ ਫਰਾਈਡੇ ਯਾਨੀ ਕਿ ਆਉਂਦੇ ਕੱਲ੍ਹ ਦਾ ਪ੍ਰੋਗਰਾਮ ਹੈ ਔਰ ਉਸ ਦੇ ਉੱਤੇ ਅਸੀਂ ਕੱਲ੍ਹ ਰਮਿੰਦਰ ਸਿੰਘ ਸੇਖ ਹੋਰਾਂ ਨਾਲ ਗੱਲਬਾਤ ਕੀਤੀ ਸੀ। ਅੱਜ 9:30 ਤੋਂ 10 ਵਜੇ ਵਾਲੇ ਸਲੋਟ ਦੇ ਵਿੱਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਜਸਵੰਤ ਸਿੰਘ ਹੋਠੀ ਔਰ ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਕਟਰ ਪ੍ਰਿਤਪਾਲ ਸਿੰਘ ਇਸ ਇਸ਼ੂ ਦੇ ਉੱਤੇ ਹੀ ਗੱਲਬਾਤ ਕਰਨਗੇ ਕਿ ਇਹ ਕਿਵੇਂ ਖਤਰਨਾਕ ਤਰੀਕੇ ਦੇ ਨਾਲ ਜਿਹੜਾ ਸਿੱਖ ਸੰਸਥਾਵਾਂ ਦੇ ਵਿੱਚ ਘੁਸਪੈਠ ਕਰ ਰਹੇ ਨੇ। ਔਰ ਇਸੇ ਦੌਰਾਨ ਜਦੋਂ ਅਸੀਂ ਅੱਜ ਇਸ ਗੱਲਬਾਤ ਦੇ ਲਈ, ਕਿਉਂਕਿ ਪ੍ਰੋਟੈਸਟ ਵੀ ਰੱਖਿਆ ਹੋਇਆ ਸਿੱਖ ਜਥੇਬੰਦੀਆਂ ਨੇ ਔਰ ਅਸੀਂ ਮੁਕੰਮਲ ਹਮਾਇਤ ਕਰਦੇ ਹਾਂ ਔਰ ਇਹ ਅਪੀਲ ਵੀ ਕਰਦੇ ਹਾਂ ਕੈਲੀਫੋਰਨੀਆ ਬੇਸਡ ਸਿੱਖ ਸੰਗਤਾਂ ਨੂੰ ਕਿ ਉਸ ਯੂਨੀਵਰਸਿਟੀ ਕੈਂਪਸ ਦੇ ਬਾਹਰ ਜਿੱਥੇ ਪਿਸ਼ੌਰਾ ਸਿੰਘ ਵਰਗਾ ਨਖਿੱਧ ਬੰਦਾ ਐਜ਼ ਏ ਸਪੀਕਰ ਵੀ ਹੈ ਔਰ ਇੰਡੀਅਨ ਕੌਂਸੂਲੇਟ ਖੁੱਲ੍ਹੇਆਮ ਜਿਹੜੇ ਉਹਨਾਂ ਨੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਨੇ, ਉਹਦੇ ਵਿੱਚ ਜਿਹੜਾ ਇੰਡੀਅਨ ਕੌਂਸੂਲੇਟ ਦੇ ਸਹਿਯੋਗ ਨਾਲ ਉਸ ਸਮਾਗਮ ਨੂੰ ਮਨਾਉਣ ਦੀ
ਗੱਲ ਕੀਤੀ ਗਈ। ਸੋ ਜ਼ਾਹਰ ਹੈ ਕਿ ਵੀ ਕੁਝ ਸਿੱਖ ਅਖਬਾਰਾਂ ਨੇ ਵੀ ਉਸ ਐਡ ਨੂੰ ਕੈਰੀ ਕੀਤਾ। ਅਸੀਂ ਇਸ ਐਕਟ ਨੂੰ ਵੀ ਕੰਡੈਮਨੇਬਲ ਸਮਝਦੇ ਕਿ ਕਈ ਵਾਰ ਗਲਤੀ ਨਾਲ ਕੁਝ ਹੁੰਦਾ ਹੈ, ਪਰ ਜਦੋਂ ਇਹ ਗੱਲ ਸਾਹਮਣੇ ਹੈ ਕਿ ਇੰਡੀਅਨ ਕੌਂਸੂਲੇਟ ਸਪਾਂਸਰ ਕਰ ਰਿਹਾ ਤੇ ਇਹ ਸਿਰਫ ਤੁਸੀਂ ਚੰਦ ਡਾਲਰਾਂ ਦੀ ਖਾਤਰ ਜਾਂ ਕੋਈ ਹੋਰ ਆਪਣੇ ਲਿਹਾਜ਼ ਪਾਲਣ ਦੀ ਖਾਤਰ ਉਹਨਾਂ ਨੂੰ ਆਪਣੇ ਮੀਡੀਆ, ਰੇਡੀਓ, ਇਲੈਕਟ੍ਰੋਨਿਕ ਜਾਂ ਪ੍ਰਿੰਟ ਦੇ ਵਿੱਚ ਥਾਂ ਦਿਓ, ਇਹ ਅਨਐਕਸੈਪਟੇਬਲ ਹੈ। ਔਰ ਜਦੋਂ ਅਸੀਂ ਅੱਜ ਇਹ ਗੱਲਬਾਤ ਕਰ ਰਹੇ ਸੀ, ਸਾਡੇ ਸਾਹਮਣੇ ਸੈਨੋਜ਼ੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਇੱਕ ਪ੍ਰੋਮੀਨੈਂਟ ਮੈਂਬਰ ਜਿਹੜਾ ਕਿ ਸਾਰਾ ਸ਼ੋਅ ਰਨ ਕਰਦਾ ਹੈ, ਉਸ ਦੀ ਤਸਵੀਰ ਸਾਨੂੰ ਉੱਥੋਂ ਭੇਜੀ ਹੈ ਕਿ ਵੀ ਅਜੇ ਪਿਛਲੇ ਮਹੀਨੇ ਇਸ ਬੰਦੇ ਨੇ ਔਰ ਦੂਸਰੇ ਪ੍ਰਬੰਧਕਾਂ ਨੇ ਇੰਡੀਅਨ ਕੌਂਸੂਲੇਟ ਦੇ ਨਾਲ ਉਹਨਾਂ ਮੀਟਿੰਗ ਕੀਤੀ ਔਰ ਉਹ ਮੀਟਿੰਗ ਦੇ ਵਿੱਚ ਜਿਹਦੇ ਕਿਸੇ ਦੇ ਪੈਰਾਂ ਜੁੱਤੀ ਹੈ, ਕਿਸੇ ਦੇ ਸਿਰ ਤੇ ਰੁਮਾਲ ਹੈ, ਕਿਸੇ ਦੇ ਨਹੀਂ ਹੈ, ਪਤਾ ਨਹੀਂ ਹੈ ਕਿ ਗੁਰਦੁਆਰਾ ਕੈਂਪਸ ਦੇ ਬਾਹਰ ਹੈ ਜਾਂ ਕਿੱਥੇ ਹੈ, ਪਰ ਇਸ ਕਿਸਮ ਦੀਆਂ ਕਨਸੋਆਂ ਵੀ ਨੇ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਪੀਰੀਅਡ ਸੈਨੋਜ਼ੇ ਗੁਰਦੁਆਰੇ 'ਚ ਉਹਨਾਂ ਦਾ ਕੋਈ ਹਫ਼ਤੇ ਦਾ ਕੈਂਪ ਲਾਉਣ ਦੀ ਲਾਈਨ ਵੀ ਹੈ। ਸੋ ਅਸੀਂ ਕਿਸੇ ਨਿੱਜ ਦੇ ਖਿਲਾਫ ਨਹੀਂ ਹੈ, ਪਰ ਜਦੋਂ ਵੀ ਕੋਈ ਇਸ ਕਿਸਮ ਦੀ ਨੀਤੀ ਜਿਹੜੀ ਕਿ ਪੰਥ ਦਾ ਵਿਰੋਧ ਕਰਨ ਦੀ ਲਾਈਨ ਔਰ ਇਹ ਹਿੰਦੂਤਵਾ ਦੇ ਏਜੰਡੇ ਵਾਲੇ ਲੋਕਾਂ ਦੇ ਨਾਲ ਜਿਹੜਾ ਵੀ ਕੋਈ ਕਿਸੇ ਲੈਵਲ ਦੇ ਉੱਤੇ ਕੋਈ ਤਾਲਮੇਲ ਕਰਦਾ ਹੈ, ਕੋਈ ਕੋਆਪਰੇਟ ਕਰਦਾ ਹੈ, ਉਹਨਾਂ ਨੂੰ ਪ੍ਰਮੋਟ ਕਰਦਾ ਹੈ ਜਾਂ ਉਹਨਾਂ ਦੇ ਨਾਲ ਕੋਈ ਜਿਹੜਾ ਉਹ ਸਾਂਝ ਬਣਾਉਂਦਾ ਹੈ, ਤੇ ਅਸੀਂ ਇਸ ਦਾ ਪੁੱਜ ਕੇ ਵਿਰੋਧ ਕਰਦੇ ਹਾਂ ਔਰ ਕਰਾਂਗੇ ਵੀ ਜੀ। ਲੇਕਿਨ ਇਸ ਸਾਰੇ ਚੋਂ ਇਹ ਨਜ਼ਰ ਆ ਰਿਹਾ ਵੀ ਇਸ ਵੇਲੇ ਬਾਦਲ ਪਿਓ ਪੁੱਤਰ ਅੰਡਰ ਇਮੈਂਸ ਪ੍ਰੈਸ਼ਰ ਹੋਣਗੇ RSS ਦੇ ਨਾਗਪੁਰ ਹੈੱਡਕੁਆਰਟਰ ਦੇ, ਕਿਉਂਕਿ ਜਦੋਂ ਕਿ ਇੱਕ ਪਾਸੇ ਕੌਮ ਨੇ ਯਕਜ਼ਦੀ ਦਾ ਇਜ਼ਹਾਰ ਕੀਤਾ, ਸੋਲੀਡੈਰਿਟੀ ਦਾ, ਇੱਕ ਮੁਠਤਾ ਦਾ, ਔਰ ਤਾਲਕਟੋਰਾ ਸਟੇਡੀਅਮ ਜਿਹੜਾ ਉਹ ਖਾਲੀ ਇਹਨਾਂ ਚਿੱਟੇ ਬਗਲਿਆਂ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਜੀ। ਔਰ ਫਿਰ ਉਸ ਪੀਰੀਅਡ 'ਚ ਹੀ ਜਥੇਦਾਰ ਅਕਾਲ ਤਖਤ ਦੀ ਇੱਕ ਗੋਲਮੋਲ ਜਿਹੀ ਸਟੇਟਮੈਂਟ ਆਈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਇਹਨਾਂ ਦੀ ਵਿਜ਼ਨ ਕੀ ਹੈ ਤੇ ਦੂਜਾ ਕੀ ਹੈ। ਔਰ ਮੈਨੂੰ ਇਹ ਲੱਗ ਰਿਹਾ ਹੈ ਵੀ ਕਿਸੇ ਨਾ ਕਿਸੇ ਲੈਵਲ ਤੇ ਇਹ ਪਿਓ ਪੁੱਤਰ ਆਈ ਔਰ ਜਥੇਦਾਰ ਅਕਾਲ ਤਖਤ ਸਰਕਾਰੀ ਜਿਹੜਾ ਉਸ ਦੇ ਉੱਤੇ ਇਹ ਦਬਾਅ ਬਣਿਆ ਹੋਇਆ ਹੈ ਕਿ ਹੁਣ ਇਹ 2004 ਦਾ ਜਿਹੜਾ ਇਹਨਾਂ ਦੇ ਖਿਲਾਫ ਹੁਕਮਨਾਮਾ ਹੈ ਉਹਦੇ ਨਾਲ ਕੋਈ ਛੇੜਛਾੜ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਵਾਪਸ ਜਿਹੜਾ ਉਹ ਲਿਆਉਣ ਦੀ ਲਾਈਨ ਹੈ। ਔਰ ਇਸ ਦੇ ਸੰਬੰਧਿਤ ਖਬਰ ਹੀ ਅੱਜ ਦੇ ਜਿਹੜੇ ਮੀਡੀਆ ਨੇ ਕੈਰੀ ਕੀਤੀ ਹੈ ਔਰ ਇਹ ਖਬਰ ਹੈ RSS ਐਫੀਲੀਏਟ ਸੈਂਡਸ ਵਿਜ਼ਨ ਡਾਕੂਮੈਂਟ ਟੂ ਅਕਾਲ ਤਖਤ ਕਿ ਰਾਸ਼ਟਰੀ ਸਿੱਖ ਸੰਗਤ ਦੇ ਦੋ ਪ੍ਰਮੁੱਖ ਆਗੂਆਂ ਨੇ ਜਿਨ੍ਹਾਂ ਦੇ ਇੱਕ ਰਾਜਸਥਾਨ ਦਾ ਗੁਰਚਰਨ ਸਿੰਘ ਨਾਂ ਦਾ ਬੰਦਾ ਹੈ ਜਿਹੜਾ ਸ਼ਾਇਦ DGP ਕੀ ਰਿਟਾਇਰ ਹੈ ਪੁਲਿਸ ਦਾ, ਔਰ ਇੱਕ ਅਵਤਾਰ ਸਿੰਘ ਸ਼ਾਸਤਰੀ, ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਪੱਤਰ ਉਹ ਵੀ ਹਿੰਦੀ 'ਚ ਲਿਖਿਆ ਹੋਇਆ ਕਿਉਂਕਿ ਤੁਸੀਂ ਇਹਨਾਂ ਦਾ ਇਹ ਹਾਲ ਦੇਖੋ, ਉਹਨਾਂ ਦਾ ਆਪਣਾ ਲੋਗੋ ਉਹਨਾਂ ਨੇ ਬਣਾਇਆ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ, ਔਰ ਮੈਂ ਖਬਰ ਹੀ ਪੜਾਂਗਾ ਤਾਂ ਕਿ ਅੰਦਾਜ਼ਾ ਹੋਏ ਵੀ ਇਹ ਗੱਲਬਾਤ ਆਲ ਆਫ ਏ ਸਡਨ ਜਦੋਂ ਕਿ ਇੱਕ ਪਾਸੇ ਇੰਨੀ ਹਿਊਮਿਲੇਸ਼ਨ ਹੋਈ ਹੋਏ ਇਹ ਗੱਲਬਾਤ ਦੇ ਨਾਂ ਥੱਲੇ ਅਕਾਲ ਤਖਤ ਤੱਕ ਪਹੁੰਚ ਇਹ ਕੋਈ ਨਵੀਂ ਜਿਹੜੀ ਹੈ ਕੰਪਰੋਮਾਈਜ਼ ਲਾਈਨ ਜਾਂ ਕੋਈ ਇਹਨਾਂ ਨੂੰ ਅਕਮੋਡੇਟ, ਕਿਉਂਕਿ ਇਹ ਬਾਦਲ ਹੀ ਹੈ ਜਿਹਨੇ RSS ਦੀਆਂ ਜੜ੍ਹਾਂ ਪੰਜਾਬ 'ਚ ਲਵਾਈਆਂ। 1999 ਦੇ ਖਾਲਸਾ ਸਾਜਨਾ ਦਿਵਸ ਤੇ 300 ਸਾਲਾ ਸਮਾਗਮਾਂ ਦੇ ਮੌਕੇ ਦੇ ਉੱਤੇ ਵੀ ਜਿਹੜਾ ਇਹਨਾਂ ਨੇ ਨਿਕਰਾਂ ਪਾ ਕੇ ਪੈਰੇਡ ਕੀਤੀ ਸੀ। ਔਰ ਇਹ ਖਬਰ ਹੈ ਰਾਸ਼ਟਰੀ ਸਿੱਖ ਸੰਗਤ ਐਨ ਐਫੀਲੀਏਟ ਆਫ ਰਾਸ਼ਟਰੀ ਸਵੈਮ ਸੇਵਕ ਸੰਘ ਰੈਸੀਪ੍ਰੋਕੇਟਡ ਅਕਾਲ ਤਖਤ ਇਨਵੀਟੇਸ਼ਨ। ਅਕਾਲ ਤਖਤ ਨੇ ਕਦੋਂ ਇਹਨਾਂ ਨੂੰ ਇਨਵੀਟੇਸ਼ਨ ਦਿੱਤਾ ਹੈ, ਕੋਈ ਸਾਇਲੈਂਟ ਇਨਵੀਟੇਸ਼ਨ ਦਿੱਤਾ ਹੋਏ ਤਾਂ ਪਤਾ ਨਹੀਂ। ਇਨਵੀਟੇਸ਼ਨ ਐਂਡ ਸਬਮਿਟਡ ਇਟਸ ਵਿਜ਼ਨ ਅੰਡਰ ਵਿਚ ਦਾ ਮਲਟੀ ਫੇਥ ਕਨਕਲੇਵ ਡੈਡੀਕੇਟਡ to 350th birth anniversary of Guru Gobind Singh was held in Delhi on October 25th ਕਿ ਜੀ ਉਹਨਾਂ ਨੇ ਆਪਣਾ ਵਿਜ਼ਨ ਡਾਕੂਮੈਂਟ ਦਿੱਤਾ। The conclave had stirred a controversy after Akal Takht asked Sikhs to boycott it as it defied the edict pronounced against any event sponsored by RSS। ਉਹਨਾਂ ਨੇ ਕਿਹਾ ਜੀ ਅਕਾਲ ਤਖਤ ਨੇ ਕਾਲ ਦਿੱਤੀ ਸੀ ਕਿ ਇਹ ਅਕਾਲ ਤਖਤ ਦਾ ਹੁਕਮਨਾਮਾ ਹੈ ਕਿ ਵੀ ਇਹ ਸਾਰਿਆਂ ਨੂੰ ਜਿਹੜਾ ਉਹ ਇਸ ਨੂੰ ਬਾਈਕਾਟ ਕੀਤਾ ਜਾਏ। ਸੋ ਹੁਣ ਇਹ ਉਹਨਾਂ ਸਿੱਖਾਂ ਜਿਹੜੇ ਗਏ ਨੇ ਮਾੜੇ ਮੋਟੇ ਕੋਈ ਉਹਨਾਂ ਨੂੰ ਬਚਾਉਣ ਦੇ ਲਈ ਵੀ ਇਹ ਪਾਰਟ ਹੋ ਸਕਦਾ, ਪਰ ਮੈਨੂੰ ਲੱਗਦਾ ਹੈ ਇਹ ਫਿਊਚਰ 'ਚ ਰਾਸ਼ਟਰੀ ਸਿੱਖ ਸੰਗਤ ਦੇ ਲਈ ਕੋਈ ਦਰਵਾਜ਼ੇ ਖੋਲ੍ਹਣ ਦੀ ਲਾਈਨ ਲੱਭ ਰਹੇ ਨੇ। ਰਾਸ਼ਟਰੀ ਸਿੱਖ ਸੰਗਤ ਟੁਡੇ ਸਬਮਿਟਡ ਏ ਲੈਟਰ addressed to Jathedar Gyani Gurbachan Singh under the signature of organization's national president Gurcharan Singh Gill and released by General Secretary Dr. Avatar Singh. They urged to meet the Jathedar in person। ਉਹਨਾਂ ਨੇ ਕਿਹਾ ਜੀ ਅਸੀਂ ਨਿੱਜੀ ਤੌਰ ਤੇ ਜਥੇਦਾਰ ਨੂੰ ਮਿਲਣਾ ਚਾਹੁੰਦੇ। ਥਰੂ ਦਾ 1 page ਲੈਟਰ ਰਿਟਨ ਇਨ ਹਿੰਦੀ। ਹੁਣ ਤੁਸੀਂ ਦੇਖੋ ਕਿ ਵੀ ਇਹ ਅਦਰਵਾਈਜ਼ ਮਣਾ ਮੋਹੀ ਲਿਟਰੇਚਰ ਪੰਜਾਬੀ 'ਚ
ਕੱਢ ਰਹੇ ਨੇ ਜਿਹਦੇ 'ਚ ਸਿੱਖਾਂ ਨੂੰ ਭਰਮ ਭੁਲੇਖੇ ਪਾਉਣ ਦੇ ਲਈ। ਪਰ ਜਿਹੜਾ ਜਥੇਦਾਰ ਨੂੰ ਚਿੱਠੀ ਲਿਖ ਰਹੇ ਨੇ ਇਹ ਹੀ ਆਪਣੇ ਆਪ ਸ਼ੋਅ ਕਰਦਾ ਵੀ ਇਹਨਾਂ ਦੀ ਇੰਟੈਂਸ਼ਨ ਕੀ ਹੈ ਜਾਂ ਇਹ ਕੀ ਲੋਕ ਨੇ। ਲੈਟਰ ਰਿਟਨ ਇਨ ਹਿੰਦੀ they mentioned that the Rashtriya Sikh Sangat followed the principles and traditions connected with Guru Nanak Dev's teachings ਕਿ ਜੀ ਅਸੀਂ ਤਾਂ ਉਹੀ ਪਰੰਪਰਾਵਾਂ ਔਰ ਉਸ ਨੂੰ ਹੀ ਮੰਨਦੇ ਹਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੇ। ਫਿਰ ਉਹਨਾਂ ਨੇ ਕਲੈਰੀਫਾਈ ਕੀਤਾ ਕਿ ਜੀ ਅਸੀਂ ਇਹ ਜਿਹੜੀ ਇਵੈਂਟ ਕੀਤੀ ਇਹ ਸਪਿਰਿਚੁਅਲ ਔਰ ਰਿਲੀਜੀਅਸ ਗਾਈਡੈਂਸ ਦੇ ਲਈ ਸੀ ਔਰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਸ ਲਈ ਨਹੀਂ ਕੀਤਾ ਕਿ ਉੱਥੇ ਕੁਰਸੀਆਂ ਡੱਠੀਆਂ ਹੋਈਆਂ ਸੀ ਔਰ ਦਿਸ ਦੈਟ। ਹੁਣ ਇੱਕ ਪਾਸੇ ਤਾਂ ਇਹਨਾਂ ਨੇ ਇਹ ਡਰਾਮਾ ਕੀਤਾ, ਹੁਣ ਦੂਸਰੇ ਪਾਸੇ ਨਾਲ ਦੀ ਨਾਲ ਹੀ ਖਬਰ ਲੱਗੀ ਹੋਈ ਹੈ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਜਾਂ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ ਤਾਂ ਇਹਨਾਂ ਨੇ ਕੀ ਮੰਨਣੀਆਂ ਨੇ ਕਿ ਇਹ ਇਹਨਾਂ ਨੇ ਗੁੱਸਾ ਜਿਹੜਾ ਸਿੱਖਾਂ ਨੇ ਬਾਈਕਾਟ ਕੀਤਾ ਉਹ ਇਹਨਾਂ ਨੇ ਕੱਢਿਆ ਰਾਸ਼ਟਰਪਤੀ ਭਵਨ। ਹੁਣ 1982 ਚ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਬਣਿਆ ਸੀ ਔਰ ਜਿਉਂ ਹੀ ਉਹ ਰਾਸ਼ਟਰਪਤੀ ਬਣਿਆ ਉਹਨੇ ਪਹਿਲਾ ਕੰਮ ਇਹ ਕੀਤਾ ਜਿਨ੍ਹਾਂ ਚੋਂ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਾਸ਼ਟਰਪਤੀ ਭਵਨ ਦੇ ਵਿੱਚ ਕਰਵਾਇਆ ਔਰ ਬਾਅਦ ਦੇ ਵਿੱਚ ਜਦੋਂ ਉਹ ਲੱਥ ਗਿਆ ਉਹ ਆਪਣੀ ਟਰਮ ਪੂਰੀ ਕਰਕੇ ਮਹਾਰਾਜ ਦਾ ਪ੍ਰਕਾਸ਼ ਤਾਂ ਉੱਥੇ ਨਹੀਂ ਸੀ। ਲੇਕਿਨ ਇਹਨਾਂ ਸਾਰੇ ਹੀ ਜਿਹੜੇ ਨੇ 35 ਸਾਲਾਂ ਤੋਂ 1982 ਤੋਂ ਲੈ ਕੇ ਇੱਕ ਪਰੰਪਰਾ ਬਣ ਗਈ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਜਿਹੜਾ ਉਹ ਰਾਸ਼ਟਰਪਤੀ ਭਵਨ ਦੇ ਵਿੱਚ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾਂਦਾ ਔਰ ਜਿਸ ਤੋਂ ਬਾਅਦ ਜਿੰਨੇ ਪ੍ਰੈਜ਼ੀਡੈਂਟ ਆਏ ਪ੍ਰਣਾਬ ਮੁਖਰਜੀ ਵੀ ਜਿਹੜਾ ਹੁਣ ਉਹ ਵੀ ਮਨਾਉਂਦਾ ਰਿਹਾ ਔਰ ਉਸ ਤੋਂ ਪਹਿਲੇ ਵੀ ਜਿਹੜੇ ਜ਼ੈਲ ਸਿੰਘ ਤੋਂ ਬਾਅਦ ਆਉਂਦੇ ਗਏ ਔਰ ਇਹ ਪਹਿਲੀ ਵਾਰ ਹੋਇਆ ਕਿ ਹੁਣ ਜਿਹੜਾ RSS ਦਾ ਨੋਮੀਨੀ ਉੱਥੇ ਪ੍ਰੈਜ਼ੀਡੈਂਟ ਬਿਠਾਇਆ ਹੋਇਆ ਰਾਮਨਾਥ ਗੋਵਿੰਦ ਇਸ ਵਾਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਨਹੀਂ ਮਨਾਇਆ ਔਰ ਇਹਦਾ ਨੋਟਿਸ ਪਟਨਾ ਸਾਹਿਬ ਕਮੇਟੀ ਦੇ ਮੁਖੀ ਔਰ ਪਹਿਲਾਂ ਦਿੱਲੀ ਕਮੇਟੀ ਦੇ ਮੁਖੀ ਰਹੇ ਹਰਵਿੰਦਰ ਸਿੰਘ ਸਰਨਾ ਨੇ ਲਿਆ ਔਰ ਇਹ ਖਬਰ ਹੈ ਗੁਰੂ ਨਾਨਕ ਸਾਹਿਬ ਦਾ ਜਨਮ ਪੁਰਬ ਮਨਾਉਣ ਦੀ 35 ਸਾਲ ਪੁਰਾਣੀ ਪ੍ਰਥਾ ਪਹਿਲੀ ਵਾਰ ਤੋੜੀ ਗਈ। ਹੁਣ ਉੱਥੇ ਉਹ ਕਹਿ ਰਹੇ ਨੇ ਜੀ ਅਸੀਂ ਤਾਂ ਉਹ ਸਮਾਗਮ ਤਾਰ ਕਟੋਰਾ ਵੀ ਔਰ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ ਦੇ ਉੱਤੇ ਯਕੀਨ ਕਰਦੇ ਹਾਂ ਪਰ ਜ਼ਾਹਰ ਹੈ ਕਿ ਵੀ ਇਹ ਕਿਸ ਪਾਸੇ ਵੱਲ ਜਾ ਰਹੇ ਨੇ। ਔਰ ਇਹ ਖਬਰ ਹੈ ਕਿ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 548 ਸਾਲਾ ਪ੍ਰਕਾਸ਼ ਉਤਸਵ ਮਨਾ ਕੇ ਵਤਨ ਵਾਪਸ ਪਰਤਣ ਉਪਰੰਤ ਆਪਣਾ ਦੁੱਖ ਪ੍ਰਗਟਾਉਂਦਿਆਂ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਰਾਸ਼ਟਰਪਤੀ ਭਵਨ ਵਿਖੇ 1982 ਤੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਅਤੇ ਗੁਰੂ ਕਾ ਅਤੁੱਟ ਲੰਗਰ ਵਰਤਾ ਕੇ ਮਨਾਇਆ ਜਾਂਦਾ ਰਿਹਾ। ਅਖੰਡ ਪਾਠ ਸਾਹਿਬ ਰੱਖੇ ਜਾਂਦੇ ਸੀ ਪਰ RSS ਦੇ ਆਦੇਸ਼ਾਂ ਤੇ ਪਹਿਲੀ ਵਾਰ ਅਜਿਹਾ ਨਾ ਕਰਕੇ ਰਾਸ਼ਟਰਪਤੀ ਰਾਮਨਾਥ ਗੋਵਿੰਦ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਧਰਮ ਨਿਰਪੱਖ ਨਹੀਂ ਸਗੋਂ ਦੇਸ਼ ਵਿੱਚ ਹਿੰਦੂਤਵਾ ਰਾਸ਼ਟਰ ਦੀ ਪੁਸ਼ਟ ਪਨਾਈ ਕਰਦੇ ਹਨ। ਹੁਣ ਉੱਥੇ ਕਹਿ ਰਹੇ ਨੇ ਜੀ ਅਸੀਂ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ ਦੇ ਹਾਂ ਜੀ ਔਰ ਅਸੀਂ ਤਾਂ ਸਬਮਿਟ ਕਰਦੇ ਹਾਂ ਅਕਾਲ ਤਖਤ ਸਾਹਮਣੇ ਔਰ ਇਹ 35 ਸਾਲ ਬਾਅਦ ਇਸ ਗੱਲ ਨੂੰ ਤੋੜਨਾ ਔਰ ਉੱਥੇ ਕੋਈ ਇਸ ਦਿਨ ਨੂੰ ਨਾ ਮਨਾਉਣਾ ਔਰ ਇਹ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸਿੱਖਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਪਹਿਲਾਂ RSS ਨੇ 25 ਅਕਤੂਬਰ ਨੂੰ ਰਾਸ਼ਟਰੀ ਸਿੱਖ ਸੰਗਤ ਦੇ ਨਾਂ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ 350 ਸਾਲਾਂ ਨੂੰ ਸਮਰਪਿਤ ਸਮਾਗਮਾਂ ਦੀ ਕੜੀ 'ਚ ਇੱਕ ਸਮਾਗਮ ਕਰਵਾਇਆ ਜਿਸ ਵਿੱਚ RSS ਦੇ ਅਖੌਤੀ ਸਿੱਖਾਂ ਤੋਂ ਇਲਾਵਾ ਬਾਕੀ ਸਾਰੇ ਸਿੱਖਾਂ ਨੇ ਇਸ ਸਮਾਗਮ ਦਾ ਬਾਈਕਾਟ ਕੀਤਾ। ਉਹਨਾਂ ਕਿਹਾ ਕਿ ਇੱਕ ਪਾਸੇ RSS ਸਿੱਖਾਂ ਦੀ ਹਮਦਰਦ ਹੋਣ ਦਾ ਦਾਅਵਾ ਕਰ ਰਹੀ ਹੈ ਤੇ ਦੂਜੇ ਪਾਸੇ ਰਾਸ਼ਟਰਪਤੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਰਾਸ਼ਟਰਪਤੀ ਭਵਨ ਵਿਖੇ ਮਨਾਏ ਜਾਣ ਦੀ 35 ਸਾਲ ਪੁਰਾਣੀ ਪਰੰਪਰਾ ਨੂੰ ਤੋੜ ਕੇ ਸਾਬਤ ਕਰ ਦਿੱਤਾ ਹੈ ਕਿ RSS ਦੇ ਮਨਸੂਬੇ ਦੇਸ਼ ਨੂੰ ਧਰਮ ਨਿਰਪੱਖ ਦਾ ਮਿਲੇ ਲਕਬ ਨੂੰ ਖੋਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸੋ ਅਸੀਂ ਸਮਝਦੇ ਹਾਂ ਕਿ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਇਹ ਕਿਉਂ ਜਿਹੀ ਜਿਹੜੀ ਹੈ ਉਹ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ ਨੂੰ ਦੇ ਉੱਤੇ ਅਮਲ ਦਰਾਮਦ ਕਰਦੇ ਨੇ ਔਰ ਅਸੀਂ ਇਹ ਵਾਰਨ ਵੀ ਕਰਨਾ ਚਾਹੁੰਦੇ ਹਾਂ ਔਰ ਇਹ ਸਿੱਖ ਕੌਮ ਨੂੰ ਜਿਹੜਾ ਹੈ ਉਹ ਅਲਰਟ ਵੀ ਹੋਣਾ ਚਾਹੀਦਾ ਹੈ ਕਿ ਇਸ ਗੱਲ ਦਾ ਧਿਆਨ ਰਹੇ ਕਿ ਇਹ ਕੋਈ ਸ਼ਰਾਰਤ ਅਕਾਲ ਤਖਤ ਦਾ ਸਰਕਾਰੀ ਜਥੇਦਾਰ ਬਾਦਲਾਂ ਦੇ ਕਹਿਣ ਤੇ ਜੇ ਇਹਨਾਂ ਨੂੰ ਕੋਈ ਆਫ ਦਾ ਹੁੱਕ ਕਰਨ ਦੀ ਕਰੇਗਾ ਤੇ ਉਹਦੇ ਕਨਸੀਕੁਐਂਸਸ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ। ਸੋ ਜਦੋਂ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਕਿ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ ਕਿ ਇੱਕੋ ਵੇਲੇ ਤੁਸੀਂ ਸਹਿ ਦੇ ਨਾਲ ਵੀ ਦੌੜ ਰਹੇ ਹੋ ਤੇ ਸ਼ਿਕਾਰੀ ਕੁੱਤੇ ਦੇ ਨਾਲ ਵੀ ਜਿਹੜਾ ਉਹਦੇ ਮਗਰ ਲੱਗਾ ਹੈ ਤੇ ਫਿਰ ਇਹ ਨਜ਼ਰ ਆਉਂਦਾ ਹੈ ਕਿ ਵੀ ਕੀ ਹੈ ਸਟੇਟ ਆਫ ਡਿਲੇਮਾ।
ਇੱਕ ਪਾਸੇ ਤਾਂ ਜਥੇਦਾਰ ਨੂੰ ਇਹਨਾਂ ਦਾ ਵਿਜ਼ਨ ਡਾਕੂਮੈਂਟ ਔਰ ਜਥੇਦਾਰ ਦੀ ਕਮਜ਼ੋਰ ਲਾਈਨ ਜੇ ਇਨਵੀਟੇਸ਼ਨ ਕਹਿੰਦੇ ਨੇ ਜੇ ਦਿੱਤਾ ਹੈ ਉਹ ਸਾਹਮਣੇ ਆਉਂਦੀ ਹੈ, ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਬਾਦਲ ਇਹ ਵੀ ਸਮਝ ਰਹੇ ਨੇ ਕਿ ਇਸ ਵੇਲੇ ਜਿਹੜੀ ਖਾਲਿਸਤਾਨ ਦੀ ਗੱਲ ਹੈ ਉਹ ਸਿੱਖ ਕੌਮ ਦੇ ਹਰ ਹਲਕੇ ਦੇ ਵਿੱਚ ਮਾਨਤਾ ਪ੍ਰਾਪਤ ਕਰ ਚੁੱਕੀ ਹੈ। ਔਰ ਈਵਨ ਇਸ ਮਾਮਲੇ 'ਚ ਜੇ ਕੋਈ ਵੀ ਵਿਰੋਧ, ਹੁਣ ਤਾਂ ਸੁਖਬੀਰ ਬਾਦਲ ਦਾ ਆਪਣਾ ਹਾਲ ਇਹ ਹੈ ਵੀ ਉਹ ਸੁਖਪਾਲ ਕਹਿ ਰਿਹਾ ਜੀ ਉਹ ਖਾਲਿਸਤਾਨੀ ਹੈ ਜੀ, ਲੇਕਿਨ ਇਧਰ ਜਿਹੜੀ ਅੱਜ ਸਟੇਟਮੈਂਟ ਹਿੰਦੁਸਤਾਨ ਟਾਈਮਜ਼ ਦੀ ਮੇਨ ਖਬਰ ਹੈ ਔਰ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਦਿੱਤੀ ਹੈ, ਇਹ ਦੱਸਦੀ ਹੈ ਕਿ ਇਹ ਦੋਨੋਂ ਪਾਸੇ ਹੀ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ ਕਰ ਰਹੇ ਨੇ। ਔਰ ਇਹ ਖਬਰ ਹੈ ਕਿ ਜਿਹਦੇ 'ਚ ਉਹਨੇ ਪ੍ਰੋਫੈਸਰ ਬਡੂੰਗਰ ਨੇ ਕਿਹਾ ਨਥਿੰਗ ਰੋਂਗ ਇਨ ਰੇਜ਼ਿੰਗ ਡਿਮਾਂਡ ਫॉर ਖਾਲਿਸਤਾਨ, SGPC ਪ੍ਰੈਜ਼ੀਡੈਂਟ। ਔਰ ਦਰਸ਼ਕ ਦੇਖ ਰਹੇ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬੀਬੀ ਕਿਰਨਜੋਤ ਕੌਰ ਵੀ ਔਰ ਉਹਨਾਂ ਦੀ ਬਾਕੀ ਐਗਜ਼ੈਕਟਿਵ ਦੇ ਮੈਂਬਰ ਵੀ ਬੈਠੇ ਹੋਏ ਨੇ। ਔਰ ਕਿਰਪਾਲ ਸਿੰਘ ਬਡੂੰਗਰ, President of Shromani Gurdwara Prabandhak Committee, said on Thursday that as per a Supreme Court ruling, there is nothing wrong in raising the demand for Khalistan, a separate Sikh nation, and that it is neither unconstitutional nor an offence. कि कोई गुनाह नहीं है, ये कोई गैर संवैधानिक नहीं है, क्योंकि सुप्रीम कोर्ट ने भी ये कहा है भी तुसी खालिस्तान की मांग कर सकते हो। Even as he belongs to Prakash Singh Badal led Shromani Akali Dal, considered moderate in Sikh religio-political sphere, Badungar made this statement while replying to a query on terrorist tag used by some racist opponents against the newly elected Sikh mayor of Hoboken City in US, Ravinder Singh Palla। ਅਸੀਂ ਜਿਵੇਂ ਦੱਸਿਆ ਸੀ ਪਿਛਲੇ ਦਿਨਾਂ 'ਚ ਕਿ ਹੋਬੋਕਨ ਸਿਟੀ ਦੇ ਮੇਅਰ ਰਵਿੰਦਰ ਸਿੰਘ ਭੱਲਾ ਬਣੇ ਨੇ। ਸੋ ਜ਼ਾਹਰ ਹੈ ਰਵਿੰਦਰ ਸਿੰਘ ਭੱਲਾ, ਮੈਂ ਉਹਨਾਂ ਨੂੰ ਸਟੂਡੈਂਟ ਦਿਨਾਂ ਤੋਂ ਜਾਣਦਾ ਹਾਂ। ਡਾਕਟਰ ਗੁਰਮੀਤ ਸਿੰਘ ਔਲਖ ਦੇ ਆਫਿਸ 'ਚ ਉਹਨਾਂ ਨੇ ਇੰਟਰਨਸ਼ਿਪ ਵੀ ਕੀਤੀ, ਉਹ ਵੀ ਉਹਨਾਂ ਦਾ ਪਰਿਵਾਰ ਵੀ ਖਾਲਿਸਤਾਨ ਦਾ ਹਮਾਇਤੀ ਰਿਹਾ। ਸੋ ਜ਼ਾਹਰ ਹੈ ਮੈਂ ਸਟੋਰੀ ਤਾਂ ਨਹੀਂ ਦੇਖੀ ਹੈ ਕਿ ਵੀ ਕੋਈ ਇੰਡੀਅਨ ਮੀਡੀਆ ਨੇ ਵੀ ਇਹ ਕਿਹਾ ਹੋਏਗਾ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਆਨਰ ਕਰਾਂਗੇ, ਜਥੇਦਾਰ ਅਕਾਲ ਤਖਤ ਨੇ ਵੀ ਕਿਹਾ। ਸੋ ਉਹਦੇ ਤੇ ਕਿਸੇ ਨੇ ਕਿਹਾ ਹੋਣਾ ਜੀ ਉਹ ਤਾਂ ਖਾਲਿਸਤਾਨੀ ਹੈ, ਜਿਵੇਂ ਜਗਮੀਤ ਸਿੰਘ ਨੂੰ ਜਾਂ ਹਰਜੀਤ ਸਿੰਘ ਸੱਜਣ ਨੂੰ, ਜਗਮੀਤ ਸਿੰਘ ਦਾ ਤਾਂ ਵੀਜ਼ਾ ਕੈਂਸਲ ਕੀਤਾ ਹੈ, ਹਰਜੀਤ ਸਿੰਘ ਸੱਜਣ ਨੂੰ ਅਪਮਾਨਿਤ ਕੀਤਾ। ਹੁਣ ਉਹਨੂੰ ਉਹ ਡਿਫੈਂਡ ਕਰ ਰਿਹਾ ਹੈ ਬਡੂੰਗਰ। He was apparently referring to the Supreme Court verdict in a case about two men having shouted some slogans in Chandigarh after assassination of Indira Gandhi in Delhi in 1984. The court had held that mere shouting of slogans didn't amount to sedition unless there was incitement to violence. क्योंकि सुप्रीम कोर्ट ने कल स्लोगन शाउटिंग ਦੇ ਉੱਤੇ ਨਹੀਂ ਕਿਹਾ ਹੈ। ਕਰਨਲ ਪ੍ਰਤਾਪ ਸਿੰਘ ਜਿਹੜੇ ਬਾਹਰ ਵੀ ਆਏ ਔਰ ਉਹਨਾਂ ਦੀ ਕਿਤਾਬ ਖਾਲਿਸਤਾਨ ਇਸ ਦਾ ਓਨਲੀ ਸੋਲੂਸ਼ਨ ਉਹਨਾਂ ਦੀ ਛਪੀ ਵੀ, ਔਰ ਉਸ ਕਿਤਾਬ ਨੂੰ ਛਾਪਣ 'ਚ ਮੈਂ ਇਹ ਮੈਂਸ਼ਨ ਵੀ ਕਰਨਾ ਚਾਹੁੰਦਾ ਵੀ ਡਾਕਟਰ ਪਰਮਜੀਤ ਸਿੰਘ ਅਜ਼ਰਾਵਤ ਨੇ ਕਾਫੀ ਮੇਜਰ ਰੋਲ ਅਦਾ ਕੀਤਾ ਸੀ। ਔਰ ਵਾਸ਼ਿੰਗਟਨ ਦੇ ਵਿੱਚ ਵੀ ਜਿਹੜੀ ਸਿੱਖ ਡੇ ਪੈਰੇਡ ਦੀ ਸ਼ੁਰੂਆਤ ਡਾਕਟਰ ਅਜ਼ਰਾਵਤ ਨੇ ਕੀਤੀ। UNPO ਦੇ ਵਿੱਚ ਜਦੋਂ ਖਾਲਿਸਤਾਨ ਦੀ ਮੈਂਬਰਸ਼ਿਪ ਮਿਲੀ ਉਹਦੇ 'ਚ ਵੀ ਸਿਗਨੇਚਰ ਕਰਨ ਵੇਲੇ ਡਾਕਟਰ ਔਲਖ ਦੇ ਉਹ ਨਾਲ ਸਨ। ਅਨਫੋਰਚੂਨੇਟਲੀ ਪਿਛਲੇ ਦਿਨੀ ਜਿਹੜੀ ਹੈ ਨਾਰਥ ਕੈਰੋਲਾਈਨਾ ਦੀ ਫੈਡਰਲ ਜੇਲ੍ਹ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ, ਕਿਉਂਕਿ ਉਹਨਾਂ ਦੇ ਉੱਤੇ ਕੋਈ ਚਾਰਜ ਜਿਹੜਾ ਹੈ ਕਿਉਂਕਿ ਮੈਡੀਕਲ ਡਾਕਟਰ ਸਨ ਔਰ ਕੋਈ ਫਰਾਡ ਫੈਡਰਲ ਲੈਵਲ ਦਾ ਕੇਸ ਚੱਲਿਆ ਜਿਹਦੇ ਵਿੱਚ ਉਹ ਇੰਡਾਇਕਟ ਹੋਏ ਔਰ ਉਹਨਾਂ ਦੀ ਸਜ਼ਾ ਕੁਝ ਮਹੀਨੇ ਪਹਿਲਾਂ ਹੀ ਸ਼ੁਰੂ ਹੋਈ ਸੀ। ਔਰ ਜੇਲ੍ਹ 'ਚ ਉਹਨਾਂ ਦੀ ਜਦੋਂ ਇਹ ਟ੍ਰਾਇਲ ਚੱਲ ਰਿਹਾ ਸੀ ਉਸ ਦੌਰਾਨ ਉਹਨਾਂ ਦੀ ਵਾਈਫ ਦੀ ਡੈਥ ਹੋਈ, ਉਹ ਵੀ ਡਾਕਟਰ ਸੀ, ਉਸ ਕੇਸ 'ਚ ਇਨਵੋਲਵ ਸੀ। ਔਰ ਬਾਅਦ 'ਚ ਜੇਲ੍ਹ 'ਚ ਜਦੋਂ ਮਹੀਨਾ ਡੇਢ ਮਹੀਨਾ ਪਹਿਲਾਂ ਮੈਨੂੰ ਪਤਾ ਲੱਗਾ ਵੀ ਉਹਨਾਂ ਨੂੰ ਸਟ੍ਰੋਕ ਹੋਇਆ ਜੇਲ੍ਹ 'ਚ, ਉਹ ਬਹੁਤ ਵੀਕ ਨੇ। ਔਰ ਜਦੋਂ ਅਸੀਂ ਵਾਪਸ ਆਏ ਤੇ ਆਉਂਦਿਆਂ ਪਤਾ ਲੱਗਿਆ ਵੀ ਉਹ ਚੜ੍ਹਾਈ ਕਰ ਚੁੱਕੇ ਨੇ। ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਕਿ ਕਰਨਲ ਪ੍ਰਤਾਪ ਸਿੰਘ ਦਾ ਦੂਸਰਾ ਕੇਸ ਸੀ, ਕਿਉਂਕਿ ਖਾਲਿਸਤਾਨ ਦਾ ਓਨਲੀ ਸੋਲੂਸ਼ਨ ਉਹਨਾਂ ਨੇ ਲਿਖਿਆ, ਖਾਲਸਾ ਰਾਜ ਪਾਰਟੀ ਬਣਾਈ ਸੀ। ਔਰ ਜਦੋਂ ਅਮਰੀਕਾ ਤੋਂ ਵਾਪਸ ਗਏ ਉਹਨਾਂ ਨੂੰ ਕੁਝ ਦਿਨਾਂ ਬਾਅਦ ਉਹਨਾਂ ਦੇ ਘਰੋਂ ਗ੍ਰਿਫਤਾਰ ਕੀਤਾ ਔਰ ਉਹਨਾਂ ਨੇ ਕੇਸ ਲੜਿਆ ਆਪਣਾ ਸੁਪਰੀਮ ਕੋਰਟ ਤੱਕ। ਔਰ ਸੁਪਰੀਮ ਕੋਰਟ ਨੇ ਕਿਹਾ ਵੀ ਜੇ ਇਹਦੇ ਨਾਲ ਹਿੰਸਾ ਨਹੀਂ ਜੁੜੀ ਹੋਈ ਤੇ ਖਾਲਿਸਤਾਨ ਦੀ ਮੰਗ ਕਰਨਾ ਔਰ ਖਾਲਿਸਤਾਨ ਕਹਿਣਾ ਇਹ ਕੋਈ ਅਗੇਂਸਟ ਦਾ ਲਾਅ ਨਹੀਂ ਹੈ। ਔਰ ਇਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਕ੍ਰੈਡਿਟ ਜਾਂਦਾ ਹੈ ਵੀ ਉਹਨਾਂ ਨੇ ਸਾਰੇ ਕੇਸਾਂ ਦੇ ਮਾਮਲੇ 'ਚ ਜਿਹੜਾ ਉਹ ਫਰੰਟ ਲਾਈਨ ਰੋਲ ਅਦਾ ਕੀਤਾ। ਔਰ ਅੱਜ ਇਹੀ ਕਾਰਨ ਹੈ ਕਿ ਵੀ ਮੇਅਰ ਭਾਵੇਂ ਉਹ ਕੇਸ ਫਿਰ ਵੀ ਪਾ ਦਿੰਦੇ ਨੇ ਦੇਸ਼ ਧਰੋਹ ਦਾ, ਪਰ ਅਲਟੀਮੇਟਲੀ ਉਹ ਡਿੱਗ ਪੈਂਦਾ ਜਾ ਕੇ, ਕਿਉਂਕਿ ਸੁਪਰੀਮ ਕੋਰਟ ਦੀ ਰੂਲਿੰਗ ਇਸ ਮੁੱਦੇ ਤੇ ਆਈ ਹੈ। ਸੋ ਬਡੂੰਗਰ ਸਾਹਿਬ ਨੂੰ ਹੁਣ ਯਾਦ ਆਈ ਹੈ ਸੁਪਰੀਮ ਕੋਰਟ ਰੂਲਿੰਗ। ਵੈਸੇ ਰੂਲਿੰਗ ਬਹੁਤ ਪੁਰਾਣੀ ਆਈ ਹੋਈ ਹੈ, ਪਰ ਜ਼ਾਹਰ ਹੈ ਵੀ ਬਡੂੰਗਰ ਸਾਹਿਬ ਜਾਂ ਤਾਂ
ਬਾਦਲਾਂ ਦੀ ਦੂਸਰੀ ਖੇਡ ਰਹੇ ਨੇ ਵੀ ਇੱਕ ਪਾਸੇ RSS ਨੂੰ ਵਿੱਚ ਵਾੜਨ ਦੀ ਲਾਈਨ ਹੈ ਰਾਸ਼ਟਰੀ ਸਿੱਖ ਸੰਗਤ ਨੂੰ, ਤੇ ਦੂਜੇ ਪਾਸੇ ਜਦੋਂ ਮੈਨੂੰ ਅੱਜ ਚੜ੍ਹਦੀ ਕਲਾ ਆਫਿਸ ਨੇ ਇਸ ਖਬਰ ਬਾਰੇ ਦੱਸਿਆ, ਮੈਂ ਕਿਹਾ ਜੀ ਨਵੰਬਰ ਦੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਦੀਆਂ ਚੋਣਾਂ ਹੋਣੀਆਂ ਤੇ ਜਾਂ ਤਾਂ ਬਡੂੰਗਰ ਸਾਹਿਬ ਨੂੰ ਲੱਗ ਗਿਆ ਵੀ ਮੈਨੂੰ ਦੁਬਾਰਾ ਪ੍ਰਧਾਨ ਨਹੀਂ ਬਣਾਉਣਾ, ਉਹ ਵੀ ਕਹਿੰਦਾ ਵੀ ਜਾਂਦੇ ਜਾਂਦੇ ਲੱਤ ਮਾਰ ਜਾਓ। ਉਹਨਾਂ ਨੇ ਕਿਹਾ ਵੀ ਕਾਹਨੂੰ, ਘੱਟੋ ਘੱਟ ਖਾਲਿਸਤਾਨੀ ਤਾਂ ਖੁਸ਼ ਹੋ ਜਾਣਗੇ ਕਿ ਜੀ ਦੇਖੋ ਬਡੂੰਗਰ ਸਾਹਿਬ ਨੇ ਕਿਹਾ ਸੀਗਾ। ਤੇ ਮੈਂ ਕਿਹਾ ਵੀ ਜਾਂ ਬਾਦਲਾਂ ਨੇ ਉਹਨਾਂ ਨੂੰ ਕਿਹਾ ਵੀ ਚੱਲ ਜੇ ਕੁਰਬਾਨੀ ਦਾ ਬੱਕਰਾ ਤੈਨੂੰ ਬਣਾਉਣਾ ਪਿਆ ਤੇ ਬਣਾ ਦਿਆਂਗਾ, ਤੂੰ ਇੱਧਰ ਇਹ ਕਹਿ ਦੇ ਉਧਰ ਇਹਨਾਂ ਨੂੰ ਵਾੜ ਲੈਣੇ RSS ਨੂੰ। ਫਿਰ ਗੱਲ ਇੱਥੇ ਨਹੀਂ ਰੁਕੀ ਕਿਉਂਕਿ ਇਹ ਹਿੰਦੁਸਤਾਨ ਟਾਈਮਜ਼ ਨੇ ਆਪਣਾ ਐਂਗਲ ਦਿੱਤਾ ਜੀ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਇਸ ਲਈ ਬਡੂੰਗਰ ਨੇ ਕਿਹਾ ਹੋਏਗਾ, ਪਰ ਬਡੂੰਗਰ ਇਸ ਤੋਂ ਵੀ ਅੱਗੇ ਗਿਆ ਜਦੋਂ ਉਹਨਾਂ ਨੇ ਵੈਨ ਸਪੈਸੀਫਿਕਲੀ ਆਸਕਡ ਟੂ ਕਮੈਂਟ on some Sikh leaders living abroad being termed Khalistanis, ਕਿਹਾ ਜੀ ਬਾਹਰ ਜਿਹੜੇ ਸਿੱਖ ਨੇ ਖਾਲਿਸਤਾਨੀ ਉਹਨਾਂ ਬਾਰੇ he referred to movements going on in other parts of the world। ਹੁਣ ਬਡੂੰਗਰ ਸਾਹਿਬ ਨੂੰ ਜਿਹੜੇ ਦੁਨੀਆ ਦੇ ਬਾਕੀ ਹਿੱਸਿਆਂ 'ਚ ਲਹਿਰਾਂ ਚੱਲ ਰਹੀਆਂ ਉਹ ਵੀ ਇੱਕਦਮ ਚੇਤੇ ਆ ਗਈਆਂ। ਹੁਣ ਕਿਹੜੀਆਂ ਲਹਿਰਾਂ ਉਹਨਾਂ ਨੂੰ ਚੇਤੇ ਆਈਆਂ? ਆਇਰਿਸ਼ ਪੀਪਲ ਹੈਵ ਬੀਨ ਫਾਈਟਿੰਗ ਅਗੇਂਸਟ ਇੰਗਲੈਂਡ। ਹੁਣ ਜ਼ਾਹਰ ਹੈ ਕਿ ਆਇਰਿਸ਼ ਮੂਵਮੈਂਟ IRA ਆਇਰਿਸ਼ ਰਿਪਬਲਿਕਨ ਆਰਮੀ ਕੋਈ ਚਰਖਾ ਚਲਾਉਣ ਦੀ ਮੂਵਮੈਂਟ ਤਾਂ ਨਹੀਂ ਹੈ, ਉਹ ਉਹਨਾਂ ਦੀ ਜਿਹੜੀ ਹੈ ਹਥਿਆਰਬੰਦ ਲੜਾਈ ਹੈ, ਉਹ ਤਾਂ ਬੜੇ ਬੜੇ ਧਮਾਕੇ ਕਰਦੇ ਨੇ। ਤੇ ਬਡੂੰਗਰ ਸਾਹਿਬ ਹੁਣ ਜਦੋਂ ਖਾਲਿਸਤਾਨੀਆਂ ਨੂੰ ਕਹਿੰਦੇ ਨੇ ਕਿ ਵੀ ਇਹ ਬਿਲਕੁਲ ਅਗੇਂਸਟ ਲਾਅ ਨਹੀਂ ਹੈ ਤਾਂ ਕੰਪੇਅਰ ਉਹ ਆਇਰਿਸ਼ ਮੂਵਮੈਂਟ ਦੇ ਨਾਲ ਵੀ ਕਰ ਰਹੇ ਨੇ। ਸਿਮਿਲਰਲੀ ਵੀ ਕੈਨ ਕੰਸੀਡਰ ਦਾ ਕਨਫਲਿਕਟ ਬਿਟਵੀਨ ਸਾਊਥ ਕੋਰੀਆ ਐਂਡ ਨਾਰਥ ਕੋਰੀਆ। ਹੁਣ ਇਹ ਵੀ ਦੁਨੀਆ 'ਚ ਅੱਜ ਕੱਲ੍ਹ ਹੌਟ ਪੋਟੇਟੋ ਹੈ ਨਾਰਥ ਕੋਰੀਆ ਦਾ ਇਸ਼ੂ, ਔਰ ਬਡੂੰਗਰ ਸਾਹਿਬ ਇਹਨੂੰ ਸਾਊਥ ਕੋਰੀਆ ਤੇ ਨਾਰਥ ਕੋਰੀਆ ਦੀ ਲੜਾਈ ਦਾ ਮਤਲਬ ਸਿੱਖ ਨੇਸ਼ਨ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਇੱਕ ਪਾਸੇ ਇੰਡੀਅਨ ਨੇਸ਼ਨ ਹੈ, ਇੱਕ ਪਾਸੇ ਖਾਲਿਸਤਾਨ ਹੈ, ਨਾਰਥ ਕੋਰੀਆ ਸਾਊਥ ਕੋਰੀਆ ਦੀ ਵੀ ਗੱਲ ਹੈ ਜੀ। The conflicts between Shia and Sunni Muslims in as many as 37 countries is another instance। ਇੱਥੇ ਕੋ ਥੋੜਾ ਜਿਹਾ ਭੁੱਲ ਕੇ ਲੱਗਦੇ ਨੇ, ਵੈਸੇ ਮੁਸਲਮਾਨਾਂ ਦੀਆਂ 52 ਮੁਲਕ ਨੇ ਤੇ ਸੁੰਨੀ ਸ਼ੀਆ ਦਾ ਕਨਫਲਿਕਟ ਜਿਹੜਾ ਹੈ ਉਹ ਕੋਈ ਉਹ ਧਾਰਮਿਕ ਦਾਇਰਾਕਾਰ 'ਚ ਹੈਗਾ, ਪੋਲੀਟੀਕਲ 'ਚ ਨਹੀਂ ਹੈ। ਪਰ ਜਦੋਂ ਹੁਣ ਤੁਸੀਂ ਓਵਰਡੂ ਹੀ ਕਰਨਾ ਹੈ ਵਿਚਾਰਿਆਂ ਨੂੰ, ਹੋਰ ਕੋਈ ਹੋਰ ਨਾਰਥ ਕੈਰੋ ਜਿਹੜਾ ਕੀ ਹੈ ਉਹਦਾ ਸਪੇਨ ਦੀ ਗੱਲ ਕਰਦੇ, ਕੈਟਾਲੋਨੀਆ ਦੀ ਜਾਂ ਕੁਰਦਿਸਤਾਨ ਦੀ, ਯਾਦ ਨਹੀਂ ਆਇਆ ਹੋਣਾ, ਵੈਸੇ ਵੀ ਬਜ਼ੁਰਗ ਹੋ ਗਏ ਹੋਏ ਨੇ। ਫਿਰ ਉਹਨਾਂ ਨੇ ਕਿਹਾ ਇਹ ਵੀ ਹੈ ਇਜ਼ ਅਨਦਰ ਇੰਸਟੈਂਸ ਦਿਸ ਇਜ਼ ਨਾਟ ਓਨਲੀ ਐਨ ਇਸ਼ੂ ਅਬਾਊਟ ਸਿੱਖਸ ਬਟ ਆਲਸੋ ਆਫ ਅਦਰਸ। ਇਹ ਸਿੱਖਾਂ ਦਾ ਇਸ਼ੂ ਨਹੀਂ ਹੈ, ਬਾਕੀਆਂ ਦਾ ਵੀ ਹੈ ਜੀ। ਹੀ ਐਡਡ the SGPC will welcome and honor Mr. Palla when he visits Golden Temple to a query on an identity confusion faced by Sikhs abroad. He said Canada has a Sikh defense minister and many parliamentarians. In a country like Canada, the identity problem shouldn't rise. और है भी नहीं, ਉੱਥੇ ਜ਼ਿਆਦਾ ਰੌਲਾ ਪਾਉਂਦੇ ਨੇ ਕਿਉਂਕਿ ਉਹ ਆਪ ਜੋ ਕਰ ਰਹੇ ਨੇ ਸਿੱਖਾਂ ਦੇ ਨਾਲ। ਤੁਸੀਂ ਤਾਂ ਉਹਨਾਂ ਦੀ ਆਈਡੈਂਟੀਟੀ ਆਰਟੀਕਲ 25(b) ਦੇ ਥੱਲੇ ਹਿੰਦੂ ਬਣਾਈ ਹੋਈ ਹੈ। ਇਹ ਨਹੀਂ ਕੋਈ ਇਹਨਾਂ ਨੂੰ ਪੁੱਛਦਾ ਹੈ ਕਿ ਵੀ ਤੁਸੀਂ ਪਹਿਲਾਂ ਸਿੱਖਾਂ ਨੂੰ, ਇੱਥੇ ਤਾਂ ਸਿੱਖਾਂ ਦੀ ਅੱਡ ਐਥਨੀਸਿਟੀ ਰੈਕਗਨਾਈਜ਼ ਕਰਵਾਉਣ ਦੀ ਗੱਲ, ਸਿੱਖ ਧਰਮ ਤਾਂ ਪਹਿਲਾਂ ਹੀ ਅੱਡ ਰੈਕਗਨਾਈਜ਼ ਹੁੰਦਾ, ਦੁਨੀਆ ਦਾ 5ਵਾਂ ਵੱਡਾ ਧਰਮ ਹੈ, ਪਰ ਤੁਸੀਂ ਉਹਨੂੰ ਹਿੰਦੂ ਬਣਾਇਆ ਹੋਇਆ ਆਰਟੀਕਲ 25(b) ਦੇ ਥੱਲੇ। ਫਿਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਜਿਹੜਾ ਅੰਮ੍ਰਿਤਸਰ ਬੇਸ ਸੁਧੀਰ ਸੂਰੀ ਹੈ ਉਹਨੇ ਕੋਈ ਬਿਆਨ ਦਿੱਤਾ ਹੈ ਸਿੱਖਾਂ ਦੇ ਖਿਲਾਫ, ਉਹਨੂੰ ਕੰਡੈਮ ਕੀਤਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਰਨਿੰਗ ਵਿਦ ਦਾ ਹੇਅਰ ਐਂਡ ਹੰਟਿੰਗ ਵਿਦ ਦਾ ਹਾਊਂਡਸ ਇਹ ਨੀਤੀ ਦੇ ਥੱਲੇ ਹੈ ਜਾਂ ਕੀ ਹੈ, ਲੇਕਿਨ ਇਸ ਗੱਲ ਨੂੰ ਜ਼ਰੂਰ ਵਿਚਾਰਨ ਦੀ ਲੋੜ ਹੈ ਕਿ ਵੀ ਇਹ ਚੱਲ ਕੀ ਰਿਹਾ। ਔਰ ਮੈਨੂੰ ਇਹ ਲੱਗਦਾ ਹੈ ਕਿ ਇਸ ਵੇਲੇ ਬਾਦਲ ਪਿਓ ਪੁੱਤਰ ਇੰਟੈਂਸ ਦਬਾਅ ਥੱਲੇ ਨੇ, ਉਹਨਾਂ ਦੇ ਲਈ ਕੋਈ ਨਾ ਕੋਈ ਦਰਵਾਜ਼ਾ ਖੋਲ੍ਹਣਾ ਚਾਹੁੰਦੇ ਨੇ ਤੇ ਕਈ ਵਾਰ ਤੁਸੀਂ ਧਿਆਨ ਪਾਸੇ ਕਰਨ ਲਈ ਵੀ ਕੁਛ ਇਸ ਕਿਸਮ ਦਾ ਕਰਦੇ ਹੋ। ਤੇ ਜਾਂ ਬਡੂੰਗਰ ਸਾਹਿਬ ਦਾ ਇਹ ਹੁਣ ਛੁੱਟੀ ਹੋਣ ਵਾਲੀ ਹੈ, ਉਹ ਵੀ ਜਾਂਦਿਆਂ ਕਹਿੰਦੇ ਨੇ ਵੀ ਚਲੋ ਨਹਾ ਜਾਓ ਇੱਥੇ ਵੀ ਜੀ। ਸੋ ਲੇਕਿਨ ਅਸੀਂ ਅਗੇਨ ਜਿਹੜਾ LA ਦਾ ਸਮਾਗਮ ਹੈ ਉਸ ਨੂੰ ਜਿਹੜਾ ਉਸ ਦੇ ਖਿਲਾਫ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਹੋਣ ਦੀ ਵੀ ਜਿਹੜੀ ਹੈ ਉਹ ਅਪੀਲ ਕਰਦੇ, ਔਰ ਇਸ ਸਾਰੇ ਨੂੰ ਜਿਹੜੇ ਵੀਰ ਭੈਣਾਂ ਇਸ ਤਰ੍ਹਾਂ ਯਤਨ ਉੱਤਮ ਕਰ ਰਹੇ ਨੇ ਕਿ ਇਹਨਾਂ ਨੂੰ ਬੇਨਕਾਬ ਕੀਤਾ ਜਾਏ ਰਾਸ਼ਟਰੀ ਸਿੱਖ ਸੰਗਤ ਔਰ ਇੰਡੀਅਨ ਕੌਂਸੂਲੇਟ ਦੇ ਦੁਮ ਛੱਲਿਆਂ ਨੂੰ। ਔਰ ਜਿਹੜਾ ਸੈਨੋਜ਼ੇ ਨਾਲ ਸੰਬੰਧਿਤ ਪਿਕਚਰ ਹੈ, ਔਰ ਜੇ ਉਹਨਾਂ ਦੇ ਕੋਈ ਪ੍ਰੋਗਰਾਮ ਉਲੀਕੇ ਹੋਏ ਨੇ ਉੱਥੇ ਵੀ ਪੁੱਜ ਕੇ ਇਸ ਦਾ ਵਿਰੋਧ ਹੋਣਾ ਚਾਹੀਦਾ ਹੈ ਔਰ ਇਹਨਾਂ ਲੋਕਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਹੈ ਜਿਹੜੇ ਕਿ ਇੰਡੀਅਨ ਕੌਂਸੂਲੇਟ ਦੇ ਨਾਲ ਔਰ ਰਾਸ਼ਟਰੀ ਸਿੱਖ ਸੰਗਤ ਦੇ ਇਹਨਾਂ ਟੌਂਟ ਬਟੌਂਟਾਂ ਦੇ ਨਾਲ ਜਿਹੜਾ ਉਹ ਹੱਥ ਮਿਲਾ ਰਹੇ ਨੇ। ਜੀ ਰਾਜ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਕਰਦੀ ਹੈ ਵਿਊਅਰਸ
ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਇਕ ਸਹਾਇਤਾ ਕਰੋ। ਤੁਸੀਂ ਆਪਣੀ ਮਾਇਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ। ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, TV84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-0137 Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਸਾਡੇ ਇਸ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।